ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ। ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦੇਵਾਂਗੇ ਖਾਸ ਜਾਣਕਾਰੀਆਂ। ਪਰ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਪ੍ਰੋਗਰਾਮ ਦੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰ ਕੈਲੀਫੋਰਨੀਆ ਤੇ ਵਾਮਾ ਕੇਅਰ ਬਾਬਤ ਹੋਰ ਜਾਣਕਾਰੀਆਂ ਲੈਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਾਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਤੇ ਬਿਸਲਾ ਫੈਮਿਲੀ ਫਰੈਜ਼ਨੋ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 460 272 5200। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਇਸ ਵੇਲੇ ਕੈਨੇਡਾ ਦੇ ਵਿੱਚ ਇੱਕ ਡਰੱਗ ਤਸਕਰੀ ਦੇ ਨਾਲ ਜੁੜੀ ਬਹੁਤ ਵੱਡੀ ਖਬਰ ਦੀ। ਕੈਨੇਡਾ ਦੇ ਕੈਲਡਨ ਦੇ ਨਾਲ ਸੰਬੰਧਿਤ ਟਰੱਕ ਡਰਾਈਵਰ ਚੰਦਰ ਸਿੱਧਰ ਨੂੰ 84 ਕਿਲੋ ਸ਼ੱਕੀ ਡਰੱਗ ਦੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ। ਕੈਲਡਨ ਓਨਟਾਰੀਓ ਦੇ ਨਾਲ ਸੰਬੰਧਿਤ ਕਮਰਸ਼ੀਅਲ ਟਰੱਕ ਡਰਾਈਵਰ ਚੰਦਰ ਸਿੱਧਰ ਨੂੰ ਦਸੰਬਰ 2022 ਦੇ ਵਿੱਚ CBSA ਨੇ ਟ੍ਰੇਲਰ ਦੇ ਵਿੱਚੋਂ ਉਹਦੇ ਵਿੱਚੋਂ 84 ਕਿਲੋਗ੍ਰਾਮ ਸ਼ੱਕੀ ਕੋਕੀਨ ਦੇ ਨਾਲ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰੀ ਬਲੂ ਵਾਟਰ ਬ੍ਰਿਜ ਸਾਰਨੀਆ ਤੋਂ ਕੈਨੇਡਾ ਦੇ ਵਿੱਚ ਦਾਖਲ ਹੋਣ ਸਮੇਂ ਹੋਈ ਹੈ। ਦੱਸਣਾ ਬਣਦਾ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਇਸ ਬ੍ਰਿਜ ਤੋਂ ਬਰੈਂਪਟਨ ਦੇ ਨਾਲ ਸੰਬੰਧਿਤ ਦੋ ਟਰੱਕ ਡਰਾਈਵਰ ਨਸ਼ਿਆਂ ਦੀ ਖੇਪ ਦੇ ਨਾਲ ਫੜੇ ਗਏ ਸਨ। ਉਹਨਾਂ ਤੇ ਵੀ ਦੋਸ਼ ਲੱਗਿਆ ਸੀਗਾ ਕਿ ਉਹਨਾਂ ਨੇ ਵੀ ਕੈਨੇਡਾ ਦੇ ਵਿੱਚ ਡਰੱਗ ਲੰਘਾਈ ਹੈ। ਕਈ ਤਰ੍ਹਾਂ ਦੀ ਕਈ ਕਿਲੋ ਡਰੱਗ ਉਦੋਂ ਫੜੀ ਗਈ ਸੀ। ਇਹ 84 ਕਿਲੋ ਜਿਹੜੀ ਡਰੱਗ ਦੱਸੀ ਗਈ ਹੈ ਤੇ ਕਮਾਂਤਰੀ ਬਾਜ਼ਾਰ ਦੇ ਵਿੱਚ ਇਸ ਨਸ਼ੇ ਦੀ ਕੀਮਤ 4 ਮਿਲੀਅਨ ਦੇ ਨੇੜੇ ਤੇੜੇ ਬਣਦੀ ਹੈ। $4 ਮਿਲੀਅਨ ਦੇ ਨੇੜੇ ਤੇੜੇ ਬਣਦੀ ਹੈ। ਤੇ ਦੱਸਣਾ ਬਣਦਾ ਹੈ ਕਿ ਬਾਰਡਰ ਆਫੀਸਰਸ ਦਾ ਇਹ ਦਾਅਵਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਖਾਸ ਕਰਕੇ 2022 ਦੇ ਵਿੱਚ ਇਸ ਕੱਲੀ ਪੋਰਟ ਦੇ ਉੱਤੋਂ, ਇਸ ਕੱਲੇ ਇਲਾਕੇ ਦੇ ਉੱਤੋਂ ਜਾਂ ਇਸ ਕੱਲੇ ਜਿਹੜਾ ਬਲੂ ਵਾਟਰ ਬ੍ਰਿਜ ਹੈ, ਤਕਰੀਬਨ 870 ਕਿਲੋਗ੍ਰਾਮ ਕੋਕੀਨ ਜਿਹੜੀ ਹੈ ਜਾਂ ਮੈਥਾਫੈਟਾਮਾਈਨ ਆ ਉਹ ਜਾਂ ਹੈਰੋਇਨ ਉਹ ਬਰਾਮਦ ਕੀਤੀ ਗਈ ਹੈ। ਬਲੂ ਵਾਟਰ ਬ੍ਰਿਜ ਜਿਹੜਾ ਉਹਦੇ ਤੋਂ ਜਦੋਂ ਟਰੱਕ ਉੱਥੋਂ ਲੰਘਦੇ ਨੇ ਤਾਂ ਉਹਨਾਂ ਦੀ ਤਲਾਸ਼ੀ ਲਈ ਜਾਂਦੀ ਹੈ। ਤੇ ਨਾਲ ਹੀ ਇੱਥੇ ਇਹ ਗੱਲ ਕਹੀ ਗਈ ਹੈ ਕਿ ਇਹ ਡਰੱਗ ਜਿਹੜੀ ਆ ਉਹ ਪਿਛਲੇ ਸਾਲ ਦੇ ਨਾਲੋਂ ਕਈ ਗੁਣਾ ਜ਼ਿਆਦਾ ਦੱਸੀ ਗਈ ਹੈ ਤੇ ਪਿਛਲੇ 3 ਸਾਲਾਂ ਦੇ ਵਿੱਚ ਇਸ ਸਾਲ ਸਭ ਤੋਂ ਵੱਧ ਜਿਹੜੀ ਰਿਕਵਰੀ ਹੈ ਸਾਲ 2022 ਦੇ ਵਿੱਚ ਇਹ ਰਿਕਵਰੀ ਜਿਹੜੀ ਹੈ ਸਭ ਤੋਂ ਜ਼ਿਆਦਾ ਕੀਤੀ ਗਈ। 870 ਕਿਲੋਗ੍ਰਾਮ ਦੇ ਨਸ਼ੀਲੇ ਪਦਾਰਥ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ। ਸੋ ਆਪਾਂ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਫੈਡਰਲ ਸਰਕਾਰ ਵੱਲੋਂ ਜਿਹੜੇ ਕੈਨੇਡਾ ਦੇ ਪ੍ਰੋਵਿੰਸਾਂ ਤੇ ਟੈਰੀਟਰੀਜ਼ ਦੇ ਲਈ ਹੈਲਥ ਫੰਡਿੰਗ ਦੇ ਵਿੱਚ ਜਿਹੜੇ ਫੰਡ ਦਿੱਤੇ ਗਏ ਨੇ। ਹੁਣ ਫੈਡਰਲ ਸਰਕਾਰ ਵੱਲੋਂ $196 ਬਿਲੀਅਨ ਦਾ ਇਹ ਫੰਡ ਮੁਹੱਈਆ ਕਰਵਾਉਣ ਦਾ ਜਿਹੜਾ ਦਾਅਵਾ ਕੀਤਾ ਜਾ ਰਿਹਾ। ਇਹ ਫੰਡ ਅਗਲੇ 10 ਸਾਲਾਂ ਦੇ ਵਿੱਚ ਪ੍ਰੋਵਿੰਸਸ ਤੇ ਟੈਰੀਟਰੀਜ਼ ਨੂੰ ਮਿਲਣਗੇ। ਇਸ ਦੇ ਨਾਲ ਹੀ ਸਰਕਾਰ ਨੇ ਕੈਨੇਡਾ ਦੇ ਢਹਿ ਢੇਰੀ ਹੋ ਚੁੱਕੇ ਹੈਲਥ ਕੇਅਰ ਸਿਸਟਮ ਦੇ ਵਿੱਚ ਨਵੀਂ ਰੂਹ ਫੂਕਣ ਵਾਸਤੇ $46.2 ਬਿਲੀਅਨ ਦੇ ਨਵੇਂ ਫੰਡ ਦੇਣ ਦਾ ਐਲਾਨ ਵੀ ਕੀਤਾ। ਇਸ ਨਵੀਂ ਪੇਸ਼ਕਸ਼ ਦੇ ਨਾਲ ਇਹ ਰਕਮ ਕੈਨੇਡਾ ਹੈਲਥ ਟਰਾਂਸਫਰ ਦੇ ਰਾਹੀਂ ਪ੍ਰੋਵਿੰਸਾਂ ਅਤੇ ਟੈਰੀਟਰੀਜ਼ ਨੂੰ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਫੈਡਰਲ ਸਰਕਾਰ ਹਰ ਪ੍ਰੋਵਿੰਸ ਅਤੇ ਟੈਰੀਟਰੀ ਦੇ ਨਾਲ ਦੁਵੱਲੀਆਂ ਡੀਲਸ ਵੀ ਸਾਈਨ ਕਰੇਗੀ। ਇਹ ਨਵੇਂ ਫੰਡ ਇਸ ਉਮੀਦ ਨਾਲ ਦਿੱਤੇ ਜਾਣਗੇ ਕਿ ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਸਰਕਾਰਾਂ ਹੈਲਥ ਉੱਤੇ ਕੀਤੇ ਜਾਣ ਵਾਲੇ ਆਪਣੇ ਮੌਜੂਦਾ ਖਰਚਿਆਂ ਨੂੰ ਮੇਨਟੇਨ ਕਰ ਸਕਣ ਅਤੇ ਹੈਲਥ ਦੇ ਨਾਲ ਸੰਬੰਧਿਤ ਜਾਣਕਾਰੀ ਜਿਸ ਤਰ੍ਹਾਂ ਦੇ ਨਾਲ ਇਕੱਠੀ ਕੀਤੀ ਜਾਂਦੀ ਹੈ, ਸਾਂਝੀ ਕੀਤੀ ਜਾਂਦੀ ਹੈ ਤੇ ਵਰਤੀ ਜਾਂਦੀ ਹੈ, ਉਸ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਪਾਰਦਰਸ਼ਤਾ ਲਿਆਂਦੀ ਜਾਵੇ ਤੇ ਜਵਾਬਦੇਹੀ ਤੈਅ ਕੀਤੀ ਜਾਵੇ। ਆਪਣੇ ਕੁਝ ਚੋਣਵੇਂ ਮੰਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਪ੍ਰਸਤਾਵ ਨੂੰ ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕੀਤਾ। ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ ਟਰੂਡੋ ਵੱਲੋਂ ਮੰਤਰੀਆਂ ਦੇ ਨਾਲ ਨਿੱਜੀ ਤੌਰ ਉੱਤੇ ਕੀਤੀ ਗਈ ਇਹ ਪਹਿਲੀ ਮੀਟਿੰਗ ਹੈ। ਸ਼ੁਰੂਆਤੀ ਸੰਕੇਤ ਇਹ ਮਿਲੇ ਨੇ ਕਿ ਪ੍ਰੋਵਿੰਸਾਂ ਦੀਆਂ ਮੰਗਾਂ ਦੇ ਹਿਸਾਬ ਦੇ ਨਾਲ ਫੈਡਰਲ ਸਰਕਾਰ ਦੀ ਪੇਸ਼ਕਸ਼ ਖਰੀ ਨਹੀਂ ਉਤਰੀ ਅਤੇ ਬਹੁਤੇ ਮੰਤਰੀ ਇਸ ਤੋਂ ਸੰਤੁਸ਼ਟ ਵੀ ਨਹੀਂ। ਫੈਡਰਲ ਸਰਕਾਰ ਵੱਲੋਂ ਕੀਤੀ ਗਈ ਪੇਸ਼ਕਸ਼ ਦੇ ਮੁਤਾਬਕ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਖੇਤਰਾਂ ਦੇ ਵਿੱਚ ਪੈਸੇ ਖਰਚੇ ਜਾਣਗੇ ਉਹਨਾਂ ਦੇ ਵਿੱਚ ਬੱਚਿਆਂ ਦੇ ਹਸਪਤਾਲਾਂ, ਐਮਰਜੈਂਸੀ ਰੂਮਸ ਅਤੇ ਸਰਜੀਕਲ ਸੈਂਟਰਸ ਉੱਤੇ ਪਏ ਵਾਧੂ ਦਬਾਅ ਨੂੰ ਘਟਾਉਣ ਦੇ ਲਈ ਕੌਮੀ ਪੱਧਰ ਉੱਤੇ ਬਿਨਾਂ ਸ਼ਰਤ $2 ਬਿਲੀਅਨ ਕੈਨੇਡਾ ਹੈਲਥ ਟਰਾਂਸਫਰ ਦੇ ਲਈ ਦਿੱਤੇ ਜਾਣਗੇ। ਅਗਲੇ 5 ਸਾਲਾਂ ਦੇ ਵਿੱਚ CHT ਦੇ ਵਿੱਚ 5% ਦਾ ਵਾਧਾ ਕੀਤਾ ਜਾਵੇਗਾ ਤੇ 5 ਸਾਲ ਬਾਅਦ ਇਸ ਨੂੰ ਸਥਾਈ ਬਣਾ ਦਿੱਤਾ ਜਾਵੇਗਾ, ਜਿਸ ਦੇ ਤਹਿਤ ਅਗਲੇ 10 ਸਾਲਾਂ ਦੇ ਵਿੱਚ ਅੰਦਾਜ਼ਨ $17 ਬਿਲੀਅਨ ਮੁਹੱਈਆ ਕਰਵਾਏ ਜਾਣਗੇ। ਹਰੇਕ ਪ੍ਰੋਵਿੰਸ ਅਤੇ ਟੈਰੀਟਰੀ ਦੀਆਂ ਹੈਲਥ ਕੇਅਰ ਲੋੜਾਂ ਦੇ ਹਿਸਾਬ ਦੇ ਨਾਲ
ਅਗਲੇ 10 ਸਾਲਾਂ ਦੇ ਵਿੱਚ $25 ਬਿਲੀਅਨ ਦਿੱਤੇ ਜਾਣਗੇ। ਪਰ ਇਹਨਾਂ ਦੇ ਵਿੱਚ ਤਰਜੀਹੀ ਖੇਤਰ ਜਿਵੇਂ ਕਿ ਪਰਿਵਾਰਾਂ ਦੀ ਹੈਲਥ ਕੇਅਰ ਤੱਕ ਪਹੁੰਚ, ਮੈਂਟਲ ਹੈਲਥ ਅਤੇ ਸਬਸਟੈਂਸ ਅਬਿਊਜ਼ ਸਰਵਿਸਿਜ਼ ਦੇ ਵਿੱਚ ਨਿਵੇਸ਼ ਅਤੇ ਹੈਲਥ ਇਨਫੋਰਮੇਸ਼ਨ ਸਿਸਟਮ ਦਾ ਆਧੁਨਿਕੀਕਰਨ ਵੀ ਕੀਤਾ ਜਾਊਗਾ। ਪਰਸਨਲ ਸਪੋਰਟ ਵਰਕਰਸ ਅਤੇ ਸੰਬੰਧਿਤ ਕਿੱਤਿਆਂ ਦੇ ਨਾਲ ਜੁੜੇ ਮੁਲਾਜ਼ਮਾਂ ਦੇ ਭੱਤਿਆਂ ਦੇ ਵਿੱਚ ਘੰਟਿਆਂ ਦੇ ਹਿਸਾਬ ਦੇ ਨਾਲ ਵਾਧਾ ਕਰਨ ਦੇ ਲਈ ਅਗਲੇ 5 ਸਾਲਾਂ ਵਾਸਤੇ $1.7 ਬਿਲੀਅਨ ਖਰਚ ਕੀਤੇ ਜਾਣਗੇ। ਇਸ ਦੇ ਤਹਿਤ ਹਰ ਪੱਧਰ ਉੱਤੇ ਸਰਕਾਰਾਂ ਰਲ ਕੇ ਇਹਨਾਂ ਵਰਕਰਸ ਨੂੰ ਹੈਲਥ ਕੇਅਰ ਦੇ ਨਾਲ ਜੋੜੀ ਰੱਖਣ, ਰਿਕਰੂਟ ਕਰਨ ਅਤੇ ਹੈਲਥ ਕੇਅਰ ਵਰਕਰਸ ਦੇ ਦਸਤਾਵੇਜ਼ਾਂ ਨੂੰ ਮਾਨਤਾ ਦੇਣ ਦੇ ਲਈ ਕੰਮ ਕਰਨਗੀਆਂ। ਮੈਡੀਕਲ ਟਰੈਵਲ ਨੂੰ ਕਵਰ ਕਰਨ ਅਤੇ ਨਾਰਥ ਦੇ ਵਿੱਚ ਹੈਲਥ ਕੇਅਰ ਡਿਲੀਵਰੀ ਦੀ ਲਾਗਤ ਪੂਰੀ ਕਰਨ ਦੇ ਲਈ ਟੈਰੀਟੋਰੀਅਲ ਹੈਲਥ ਇਨਵੈਸਟਮੈਂਟ ਫੰਡ ਦੇ ਲਈ 5 ਸਾਲਾਂ ਦੇ ਵਿੱਚ $150 ਮਿਲੀਅਨ ਖਰਚੇ ਜਾਣਗੇ। ਮੂਲਵਾਦੀ ਲੋਕਾਂ ਨੂੰ ਦਰਪੇਸ਼ ਹੈਲਥ ਸੰਬੰਧੀ ਚੁਣੌਤੀਆਂ ਦੇ ਨਾਲ ਸਿੱਝਣ ਦੇ ਲਈ ਅਗਲੇ 10 ਸਾਲਾਂ ਦੇ ਵਿੱਚ $2 ਬਿਲੀਅਨ ਮੁਹੱਈਆ ਕਰਵਾਏ ਜਾਣਗੇ। ਟਰੂਡੋ ਦੇ ਆਫਿਸ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਆਖਿਆ ਕਿ ਇਹ ਫੰਡ ਪ੍ਰੋਵਿੰਸਾਂ ਅਤੇ ਟੈਰੀਟਰੀਜ਼ ਦੇ ਵੱਲੋਂ ਪਹਿਲਾਂ ਤੋਂ ਹੀ ਹੈਲਥ ਕੇਅਰ ਉੱਤੇ ਕੀਤੇ ਜਾ ਰਹੇ ਨਿਵੇਸ਼ ਤੋਂ ਵੱਖਰੇ ਹੋਣਗੇ। ਪ੍ਰਧਾਨ ਮੰਤਰੀ ਨੇ ਪ੍ਰੀਮੀਅਰਸ ਦੇ ਨਾਲ ਬੰਦ ਦਰਵਾਜ਼ੇ ਦੇ ਵਿੱਚ ਮੀਟਿੰਗ ਕੀਤੀ ਅਤੇ ਫੈਡਰਲ ਅਧਿਕਾਰੀਆਂ ਵੱਲੋਂ ਇਸ ਬਾਰੇ ਸੀਮਤ ਜਾਣਕਾਰੀ ਹੀ ਮੁਹੱਈਆ ਕਰਵਾਈ ਗਈ ਹੈ। ਕਿਸੇ ਵੀ ਪ੍ਰੀਮੀਅਰ ਵੱਲੋਂ ਫੈਡਰਲ ਸਰਕਾਰ ਦੇ ਨਾਲ ਕੋਈ ਡੀਲ ਸਿਰੇ ਨਹੀਂ ਚੜਾਈ ਗਈ। ਅਗਲੇ ਕਦਮ ਦੇ ਵਿੱਚ ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਸਰਕਾਰਾਂ ਇਹਨਾਂ ਫੰਡਾਂ ਨੂੰ ਵਰਤਣ ਅਤੇ ਆਪਣੇ ਸਿਸਟਮ ਦੇ ਵਿੱਚ ਸੁਧਾਰ ਕਰਨ ਦੇ ਲਈ ਐਕਸ਼ਨ ਪਲਾਨ ਤਿਆਰ ਕਰਨਗੀਆਂ। ਉਧਰ ਦੂਜੇ ਪਾਸੇ ਪ੍ਰੀਮੀਅਰ ਡੱਗ ਫੋਰਡ ਦਾ ਵੀ ਇੱਕ ਬਿਆਨ ਬੜੀ ਚਰਚਾ ਦੇ ਵਿੱਚ ਹੈ। ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਹੈਲਥ ਕੇਅਰ ਦੇ ਲਈ ਦਿੱਤੀ ਜਾਣ ਵਾਲੀ $46 ਬਿਲੀਅਨ ਰੂਪੀ ਨਵੀਂ ਫੰਡਿੰਗ ਤਾਂ ਅਜੇ ਸ਼ੁਰੂਆਤ ਹੈ ਤੇ ਇਸ ਨੂੰ ਅਗਲੀ ਗੱਲਬਾਤ ਦੇ ਲਈ ਡਾਊਨ ਪੇਮੈਂਟ ਸਮਝਿਆ ਜਾਣਾ ਚਾਹੀਦਾ ਹੈ। ਫੋਰਡ ਵੱਲੋਂ ਇਹ ਟਿੱਪਣੀ ਹੋਰਨਾਂ ਪ੍ਰੀਮੀਅਰਸ ਦੇ ਨਾਲ ਕੀਤੀ ਗਈ ਸਾਂਝੀ ਕਾਨਫਰੰਸ ਦੇ ਦੌਰਾਨ ਕੀਤੀ ਗਈ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੋਵਿੰਸਾਂ ਅਤੇ ਟੈਰੀਟਰੀਜ਼ ਦੇ ਲਈ ਫੰਡ ਮੁਹੱਈਆ ਕਰਵਾਉਣ ਦਾ ਤਹੱਈਆ ਪ੍ਰਗਟਾਇਆ ਗਿਆ ਸੀ। ਟਰੂਡੋ ਨੇ ਪ੍ਰੋਵਿੰਸਾਂ ਅਤੇ ਟੈਰੀਟਰੀਜ਼ ਨੂੰ ਅਗਲੇ 10 ਸਾਲਾਂ ਦੇ ਵਿੱਚ $196 ਬਿਲੀਅਨ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ। ਆਪਾਂ ਦੱਸ ਚੁੱਕੇ ਉਸ ਬਾਬਤ ਜਿਹੜਾ ਨਵੇਂ ਫੰਡਾਂ ਦੇ ਰੂਪ ਦੇ ਵਿੱਚ ਸਿਰਫ $46 ਬਿਲੀਅਨ ਦਾ ਨਿਵੇਸ਼ ਕਰਨ ਦਾ ਸਰਕਾਰ ਨੇ ਫੈਸਲਾ ਕੀਤਾ ਹੈ। ਮੌਂਟਰੀਅਲ ਦਾ ਰੁਖ ਕਰਾਂਗੇ ਜਿੱਥੇ ਲੈਵਲ ਦੇ ਵਿੱਚ ਇੱਕ ਬੜਾ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਦੇ ਵਿੱਚ ਇੱਕ ਸਿਟੀ ਬੱਸ ਦੇ ਡੇ ਕੇਅਰ ਦੇ ਵਿੱਚ ਕ੍ਰੈਸ਼ ਹੋਣ ਕਰਕੇ 2 ਬੱਚਿਆਂ ਦੀ ਮੌਤ ਹੋ ਗਈ ਹੈ ਤੇ 6 ਜਣੇ ਜ਼ਖਮੀ ਦੱਸੇ ਗਏ ਨੇ। ਪੁਲਿਸ ਦਾ ਕਹਿਣਾ ਹੈ ਕਿ ਬੱਸ ਦਾ ਡਰਾਈਵਰ ਇੱਕ 51 ਸਾਲਾ ਵਿਅਕਤੀ ਹੈ ਜਿਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਉੱਤੇ ਹੱਤਿਆ ਅਤੇ ਖਤਰਨਾਕ ਡਰਾਈਵਿੰਗ ਦੇ ਦੋਸ਼ ਲੱਗੇ ਨੇ। ਪੰਜਾਬੀ ਭਾਈਚਾਰੇ ਨਾਲ ਜੁੜੀਆਂ ਖਬਰਾਂ ਅਕਸਰ ਹੀ ਗਮਗੀਨ ਖਬਰਾਂ ਜਾਂ ਦਰਦਨਾਕ ਖਬਰਾਂ ਕੈਨੇਡਾ ਦੇ ਹਵਾਲੇ ਤੋਂ ਆਪਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ। ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਵਾਰ ਫਿਰ ਤੋਂ ਇੱਕ ਦਰਦਨਾਕ ਘਟਨਾ ਵਾਪਰੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਵਿੱਚ ਸਟੱਡੀ ਵੀਜ਼ੇ ਤੇ 11 ਜਨਵਰੀ ਨੂੰ ਆਏ ਪੰਜਾਬ ਦੇ ਬੁਢਲਾਡਾ ਦੇ ਨੇੜਲੇ ਪਿੰਡ ਬਖਸ਼ੀਵਾਲਾ ਦੇ 19 ਸਾਲਾ ਨੌਜਵਾਨ ਗੁਰਜੋਤ ਸਿੰਘ ਦੀ ਮੌਤ ਹੋਣ ਬਾਰੇ ਪਤਾ ਲੱਗਿਆ। ਕੈਨੇਡਾ ਦੀ ਧਰਤੀ ਤੇ ਪੈਰ ਰੱਖਣ ਵਾਲੇ ਇਸ ਨੌਜਵਾਨ ਦੀ 26 ਦਿਨਾਂ ਬਾਅਦ ਹੀ ਮੌਤ ਹੋ ਗਈ ਅਤੇ ਹੁਣ ਇਸ ਮੰਦਭਾਗੀ ਖਬਰ ਮਿਲਣ ਕਰਕੇ ਪਰਿਵਾਰ ਦੇ ਨਾਲ ਬੁਢਲਾਡਾ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਹ ਬੁਢਲਾਡਾ ਦੇ ਨੇੜਲੇ ਪਿੰਡ ਬਖਸ਼ੀਵਾਲਾ ਦੇ ਕਿਸਾਨ ਪਰਿਵਾਰ ਦਾ ਇੱਕ ਇਕਲੌਤਾ ਪੁੱਤਰ ਸੀ ਗੁਰਜੋਤ ਸਿੰਘ, ਜਿਸ ਨੂੰ ਪਰਿਵਾਰ ਨੇ ਬੜੀਆਂ ਰੀਝਾਂ ਤੇ ਚਾਵਾਂ ਦੇ ਨਾਲ ਕੈਨੇਡਾ ਭੇਜਿਆ ਸੀ, ਪਰ ਦਿਲ ਦੀ ਧੜਕਣ ਰੁਕਣ ਕਰਕੇ ਉਸ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪਿੰਡ ਵਾਸੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਗੁਰਜੋਤ ਦੀ ਲਾਸ਼ ਨੂੰ ਜਲਦੀ ਭਾਰਤ ਪਹੁੰਚਾਉਣ ਦੇ ਲਈ ਸਹਿਯੋਗ ਕੀਤਾ ਜਾਵੇ। ਕੈਨੇਡਾ ਦੇ ਵਿੱਚ ਵਧ ਰਹੀ ਮਹਿੰਗਾਈ ਤੇ ਸਟੂਡੈਂਟਸ ਦੇ ਉੱਤੇ ਜਿਹੜਾ ਮਾਨਸਿਕ ਦਬਾਅ ਉਹਦੀ ਵੀ ਚਰਚਾ ਅਕਸਰ ਹੀ ਆਪਾਂ ਕਰਦੇ ਰਹਿੰਦੇ ਹਾਂ। ਪੰਜਾਬੀ ਰੇਡੀਓ USA ਦੇ ਟਾਕ ਸ਼ੋਜ਼ ਦੇ ਵਿੱਚ ਇਸ ਬਾਬਤ ਤੁਸੀਂ ਵੀ ਆਪਣੀ ਰਾਏ ਰੱਖਦੇ ਹੋ ਤੇ ਹੁਣ ਕੈਨੇਡਾ ਤੋਂ ਹੀ ਅਜਿਹੀ ਇੱਕ ਹੋਰ ਮੰਦਭਾਗੀ ਸੋਗਮਈ ਖਬਰ ਆ ਰਹੀ ਹੈ। ਕੈਨੇਡਾ ਦੇ ਵਿੱਚ ਇੱਕ ਕੁੜੀ ਚੰਗੇ ਭਵਿੱਖ ਦੇ ਲਈ ਭਾਰਤ ਤੋਂ ਮਹੀਨਾ ਪਹਿਲਾਂ ਹੀ ਪੜ੍ਹਾਈ ਕਰਨ ਦੇ ਲਈ ਆਈ ਸੀ ਤੇ ਇਸ ਨੌਜਵਾਨ ਕੁੜੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਪਤਾ ਲੱਗਿਆ ਕਿ ਇਸ ਦੀ ਉਮਰ 20 ਸਾਲ ਹੈ ਤੇ ਇਹਦਾ ਨਾਂ ਖੁਸ਼ਨੀਤ ਕੌਰ ਹੈ। ਸਿਰਫ ਮਹੀਨਾ ਪਹਿਲਾਂ ਹੀ ਉਹ ਕੈਨੇਡਾ ਆਈ ਸੀ ਪਰ ਕੈਨੇਡਾ ਦੇ ਵਿੱਚ ਆ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ। ਹਾਲਾਤਾਂ ਦੇ ਨਾਲ ਲੜਨ ਜਾਂ ਕਿਸੇ ਨਾਲ ਦਿਲ ਦੀ ਗੱਲ ਸਾਂਝੀ ਕਰਨ ਦੀ ਬਜਾਏ ਇਸ ਕੁੜੀ ਨੇ ਖੁਸ਼ਨੀਤ ਨੇ ਮੌਤ ਨੂੰ ਗਲ ਦੇ ਨਾਲ ਲਾ ਲਿਆ। ਖੁਸ਼ਨੀਤ ਕੌਰ ਭਾਰਤ ਦੇ ਉੱਤਰ ਪ੍ਰਦੇਸ਼ ਦੇ ਨਾਲ ਸੰਬੰਧਿਤ ਸੀ ਅਤੇ ਕੈਨੇਡਾ ਦੇ ਵਿੱਚ ਪੰਜਾਬੀਆਂ ਦੇ ਗੜ੍ਹ ਬਰੈਂਪਟਨ ਦੇ ਵਿੱਚ ਰਹਿ ਰਹੀ ਸੀ। ਦੱਸਣਾ ਬਣਦਾ ਕਿ ਹਰ ਹਫ਼ਤੇ ਕੈਨੇਡਾ ਦੇ ਵਿੱਚੋਂ ਵੱਡੀ ਗਿਣਤੀ ਨੌਜਵਾਨ ਵੱਖ-ਵੱਖ ਕਾਰਨਾਂ ਕਰਕੇ, ਕਦੇ ਕੋਈ ਸੜਕ ਹਾਦਸੇ ਦੇ ਵਿੱਚ, ਕਦੇ ਕੋਈ ਦਬਾਅ ਕਰਕੇ, ਕਦੇ ਕੋਈ
ਹੈਲਥ ਰੀਜ਼ਨ ਦੇ ਕਰਕੇ ਆਪਣੀ ਜ਼ਿੰਦਗੀ ਤੋਂ ਹੱਥ ਤੋਂ ਬੈਠਦਾ ਹੈ ਤੇ ਇਹਦੇ ਨਾਲ ਹੀ ਜਿਹੜੇ ਮਾਪੇ ਨੇ ਪਿੱਛੇ ਰਹਿ ਜਾਂਦੇ, ਉਹਨਾਂ ਦੇ ਲਈ ਬਿਨਾਂ ਸੋਗ ਤੋਂ, ਬਿਨਾਂ ਆਪਣੇ ਦਰਦ ਜਿਹੜੇ ਸਾਂਝਾ ਕਰਨ ਤੋਂ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਸ ਵੇਲੇ ਜਿਹੜੇ ਹਾਲਾਤ ਨੇ, ਉਹਨਾਂ ਨੇ ਲੋਕਾਂ ਨੂੰ ਹਿਜਰਤ ਵੱਲ ਧੱਕਿਆ ਹੈ। ਪਰ ਬਾਹਰਲੀ ਧਰਤੀ 'ਤੇ ਆ ਕੇ, ਵਿਦੇਸ਼ਾਂ ਦੇ ਵਿੱਚ ਆ ਕੇ ਪੰਜਾਬੀ ਜਵਾਨੀ ਦੇ ਨਾਲ ਜੁੜੀਆਂ ਅਜਿਹੀਆਂ ਖਬਰਾਂ ਜਦੋਂ ਸਾਂਝੀਆਂ ਕਰੀਦੀਆਂ ਨੇ, ਤਾਂ ਉਦੋਂ ਬੜਾ ਦੁੱਖ ਮਹਿਸੂਸ ਹੁੰਦਾ। ਤੇ ਇਹ 2 ਖਬਰਾਂ ਇੱਕ ਵਾਰ ਫਿਰ ਤੋਂ ਇਹਨਾਂ ਨੇ ਕੈਨੇਡਾ ਦੇ ਵਿੱਚ ਜੋ ਸਾਡੀ ਜਵਾਨੀ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਜਾਂ ਉਹਨਾਂ ਦੇ ਨਾਲ ਜੋ ਬੀਤ ਰਹੀ ਹੈ, ਉਹਨਾਂ ਹਾਲਾਤਾਂ ਉੱਤੇ ਇੱਕ ਵਾਰ ਫਿਰ ਚਰਚਾ ਕਰਨ ਦੇ ਲਈ ਮਜਬੂਰ ਕਰ ਦਿੱਤਾ। ਸੋ ਕੈਨੇਡਾ ਦੇ ਵਿੱਚ ਜਿੱਥੇ ਕਈ ਨੌਜਵਾਨਾਂ ਨੇ ਚੰਗੇ ਭਵਿੱਖ ਦੇ ਲਈ ਆਮਦ ਕੀਤੀ ਤੇ ਵੱਡੀ ਗਿਣਤੀ ਨੌਜਵਾਨਾਂ ਨੇ ਆਪਣੇ ਆਪ ਨੂੰ ਕੈਨੇਡਾ ਦੇ ਵਿੱਚ ਸਥਾਪਿਤ ਵੀ ਕੀਤਾ, ਪਰ ਇੱਕ ਪੱਖ ਇਹ ਵੀ ਹੈ ਕਿ ਵੱਧ ਰਹੀ ਮਹਿੰਗਾਈ, ਮਹਿੰਗੇ ਕਿਰਾਏ, ਨਸ਼ਿਆਂ ਦੀ ਆਸਾਨੀ ਦੇ ਨਾਲ ਉਪਲਬਧਤਾ ਅਤੇ ਡਿਪਰੈਸ਼ਨ, ਇਹਦੇ ਕਰਕੇ ਵੱਡੀ ਗਿਣਤੀ ਨੌਜਵਾਨ ਮੌਤ ਦੇ ਲੜ ਵੀ ਲੱਗੇ ਨੇ। ਇੰਨਾ ਹੀ ਨਹੀਂ, ਵੱਧ ਰਹੀਆਂ ਮੌਤਾਂ ਦੀ ਗਿਣਤੀ ਤੋਂ ਭਾਈਚਾਰਾ ਵੀ ਚਿੰਤਤ ਤਾਂ ਦਿਖਾਈ ਦੇ ਰਿਹਾ ਹੈ, ਪਰ ਚੁਣੇ ਹੋਏ ਨੁਮਾਇੰਦਿਆਂ ਦੀ ਵੀ ਜੇਕਰ ਗੱਲ ਕਰੀਏ ਤਾਂ ਉਹਨਾਂ ਵੱਲੋਂ ਸਰਕਾਰਾਂ ਅੱਗੇ ਇਸ ਗੰਭੀਰ ਹਾਲਾਤਾਂ ਬਾਬਤ ਕੋਈ ਵੀ ਚਾਰਾਜੋਈ ਨਹੀਂ ਕੀਤੀ ਜਾ ਰਹੀ। ਤੇ ਜਾਂਦੇ-ਜਾਂਦੇ ਗੱਲ ਕਰੀਏ ਬਰੈਂਪਟਨ ਦੀ। ਬਰੈਂਪਟਨ ਦੇ ਵਿੱਚ ਇੱਕ 27 ਸਾਲਾ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਉਹਦੇ ਉੱਤੇ ਇਹ ਦੋਸ਼ ਲੱਗਿਆ ਕਿ ਉਸ ਨੇ ਲਾਟਰੀ ਸਕੈਮ ਦੇ ਨਾਲ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਹੈ। ਪੀਲ ਰੀਜਨਲ ਪੁਲਿਸ ਨੇ ਜਿਹੜੀ ਗੱਲ ਦਾ ਦਾਅਵਾ ਕੀਤਾ, ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੇ ਸਕੈਮ ਕੀਤੇ ਗਏ ਨੇ, ਇਹ ਆਲ ਅਕ੍ਰੋਸ ਕੈਨੇਡਾ ਕੀਤੇ ਗਏ ਨੇ ਤੇ ਇਹਦੇ ਵਿੱਚ ਵਡੇਰੀ ਉਮਰ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹਨਾਂ ਸਕੈਮਸ ਦੇ ਵਿੱਚ 2018 ਤੋਂ ਲੈ ਕੇ 2022 ਦੇ ਵਿੱਚ ਇਸ ਨੌਜਵਾਨ ਨੇ ਸਕੈਮ ਕੀਤੇ ਨੇ ਤੇ ਲੋਕਾਂ ਦੇ ਨਾਲ ਘੱਟੋ-ਘੱਟ $2 ਲੱਖ ਦੀ ਇਹਨੇ ਠੱਗੀ ਮਾਰੀ ਹੈ। ਪੁਲਿਸ ਨੇ ਹੁਣ 27 ਸਾਲਾ ਜੋਵੈਨ ਲੈਸਰ ਨੂੰ ਬਰੈਂਪਟਨ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਤੇ ਪੁਲਿਸ ਨੇ ਕਿਹਾ ਕਿ ਇਹ ਕਾਲ ਕਰਕੇ ਲੋਕਾਂ ਨੂੰ ਦੱਸਦਾ ਸੀਗਾ ਕਿ ਤੁਹਾਡੀ ਲਾਟਰੀ ਨਿਕਲੀ ਹੈ, ਮੁੱਢਲੀ ਰਕਮ ਤੁਸੀਂ ਮੇਰੇ ਕੋਲੇ ਜਮ੍ਹਾਂ ਕਰਵਾ ਦਿਓ ਤੇ ਮੈਂ ਤੁਹਾਨੂੰ ਲਾਟਰੀ ਦੇ ਜਿਹੜੇ ਵੇਰਵੇ ਦੇ ਦਿੰਦਾ। ਕਈ ਭੋਲੇ-ਭਾਲੇ ਲੋਕ ਇਸ ਦੀ ਸ਼ਾਤਰਾਨਾ ਠੱਗੀ ਦੇ ਸ਼ਿਕਾਰ ਹੋ ਗਏ ਤੇ ਉਹਨਾਂ ਦੇ ਨਾਲ ਇਹ ਠੱਗੀਆਂ ਵੱਜ ਗਈਆਂ। ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।